ਪੁਲਿਸ ਵੱਲੋਂ ਧਾਰਮਿਕ ਸਥਾਨਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ ਜੀ। ਕੀ ਹੈ ਇਹ ਮਾਜਰਾ? ਇੰਨੀ ਜ਼ਿਆਦਾ ਸਖਤੀ ਕਿਉਂ? ਇਹ ਦੇਖੋ, ਇਹ ਮਾਮਲਾ ਜਿਹੜਾ ਹੈ ਉਹ ਬੇਅਦਬੀ ਤੋਂ ਬਾਅਦ ਦੀ ਘਟਨਾ ਜੋ ਹੋਈ ਹੈ, ਤਾਂ ਉਸ ਤੋਂ ਬਾਅਦ ਦੀ ਗੱਲ ਆ ਕਿ ਹੁਣ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਕਹਿ ਲਓ ਕਿ ਸਮੀਖਿਆ ਵਾਲਾ ਕੰਮ ਕੀਤਾ ਹੈ ਕਿ ਜਿਹੜੇ ਸਾਰੇ ਧਾਰਮਿਕ ਸਥਾਨ ਆ ਉਹਦੇ ਵਿੱਚ ਚਾਹੇ 7612 ਗੁਰਦੁਆਰੇ ਆ, 2236 ਮੰਦਿਰ ਹੈ, 795 ਚਰਚਾਂ ਨੇ, ਮਤਲਬ ਕਿ ਇੰਨੇ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਆ ਪੁਲਿਸ ਵੱਲੋਂ। ਤਾਂ ਮਤਲਬ ਕਿ ਇਹ ਜੋ ਧਾਰਮਿਕ ਸਥਾਨ ਹੈਗੇ ਆ ਸਾਰੇ, ਇਹ ਧਾਰਮਿਕ ਸਥਾਨਾਂ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਕੀ ਕੁਝ ਕਮੀਆਂ ਹੋ ਸਕਦੀਆਂ ਇਸ ਦੌਰਾਨ, ਮਤਲਬ ਕਿ CCTV ਕੈਮਰੇ ਵਗੈਰਾ ਜਿਹੜੇ ਆ ਉਹਨਾਂ ਦੀ ਜਾਂਚ ਜਿਹੜੀ ਆ ਉਹ ਕੀਤੀ ਗਈ ਆ। ਵੈਸੇ ਚਲੋ ਇਹ ਅੰਕੜੇ ਹੁੰਦੇ ਆ, ਪ੍ਰੈਸ ਨੋਟ ਆ ਜਾਂਦੇ ਆ, ਇਹ ਆਪਾਂ ਨੂੰ ਵੀ ਪਤਾ ਹੈ, ਸਾਰਿਆਂ 'ਚ ਤਾਂ ਨਹੀਂ, ਪਰ ਮੋਟੇ ਤੌਰ ਤੇ ਇਹਨਾਂ ਨੇ ਸਮੀਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤਾਂ ਉਹ ਕਹਿੰਦੇ ਆ ਕਿ ਪੁਲਿਸ ਵਾਲੇ ਜਿਹੜੇ ਇਹਨਾਂ ਦੇ ਆਫੀਸ਼ੀਅਲਸ ਨੇ ਕਿ ਘੱਟੋ ਘੱਟ 549 ਪੁਲਿਸ ਟੀਮਾਂ, ਜਿਨ੍ਹਾਂ 'ਚ 2800 ਪੁਲਿਸ ਮੁਲਾਜ਼ਮ ਸ਼ਾਮਲ ਹੈ, ਇਹਨਾਂ ਨੇ ਇਹ ਸਾਰੀ ਮਤਲਬ ਕਿ ਸਮੀਖਿਆ ਕੀਤੀ ਆ। ਦੇਖੋ ਗੱਲ ਕੀ ਹੈ ਕਿ ਇਹ ਠੀਕ ਆ ਕਿ ਕੈਮਰਿਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਬਾਕੀ ਉਹ ਸਾਰਾ ਕੁਝ ਠੀਕ ਹੋਣਾ ਚਾਹੀਦਾ, ਦਰੁਸਤ ਹੋਣਾ ਚਾਹੀਦਾ ਹੈ। ਪਰੰਤੂ ਗੱਲ ਇਹ ਹੈ ਕਿ ਜੋ ਸਰਕਾਰ ਕਰ ਸਕਦੀ ਹੈ ਉਹ ਸਰਕਾਰ ਕਰੇ, ਜੋ ਪੁਲਿਸ ਕਰ ਸਕਦੀ ਆ ਪੁਲਿਸ ਕਰੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਲੋਕਲ ਪੱਧਰ ਤੇ ਗੁਰਦੁਆਰਾ ਕਮੇਟੀਆਂ ਨੇ ਜਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਵੀ ਕਰਨ, ਤੇ ਜੇ ਆਪਸ ਚ ਕੋਆਰਡੀਨੇਟ ਕਰਕੇ ਚੱਲਣ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ। ਖਾਸ ਤੌਰ ਤੇ ਆਪਾਂ ਗੁਰੂ ਘਰਾਂ ਦੀ ਗੱਲ ਕਰੀਏ, ਕਿਉਂਕਿ ਇਸ ਵੇਲੇ ਸਭ ਤੋਂ ਜ਼ਿਆਦਾ ਬੇਅਦਬੀ ਸਿੱਖ ਧਰਮ ਨੂੰ ਆਹਤ ਕਰ ਰਹੀ ਹੈ, ਦੁਖੀ ਕਰ ਰਹੀ ਹੈ। ਤਾਂ ਇਸ ਕਰਕੇ ਵੈਸੇ ਤਾਂ ਸਾਰੇ ਧਾਰਮਿਕ ਅਸਥਾਨਾਂ ਲਈ ਮਤਲਬ ਕਿ ਸਾਰੇ ਧਰਮਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਲਿਆ ਜਾ ਸਕਦਾ ਹੈ। ਤਾਂ ਉਹ ਦੇਖਣਾ ਪਏਗਾ ਕਿ ਕਾਨੂੰਨੀ ਪੱਖ ਤੋਂ ਕੀ ਮਾਜ਼ਰਾ ਹੈ, ਬਈ ਕਾਨੂੰਨ ਕਿਸ ਤਰ੍ਹਾਂ ਦਾ ਬਣਾਇਆ ਜਾ ਸਕਦਾ, ਇਸ ਤੋਂ ਇਲਾਵਾ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਨੇ ਲਾਗਲੇ ਥਾਵਾਂ ਤੇ, ਅਤੇ ਸਭ ਤੋਂ ਵੱਡੀ ਗੱਲ ਕਿ ਕਿਵੇਂ ਦੂਰ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ। ਤਾਂ ਬਿਲਕੁਲ ਇਹ ਜਿਹੜੀ ਗੱਲ ਆ ਰਹੀ ਹੈ ਕਿ ਪ੍ਰਵੇਸ਼ ਦੁਆਰ ਹੈ ਜਿਹੜੇ ਉੱਥੇ ਸੁਰੱਖਿਆ ਗਾਰਡ ਤੈਨਾਤ ਕਰਨੇ ਜਿਹੜੇ ਆ ਉਹ ਵੀ ਜ਼ਰੂਰੀ ਬਣਾਏ ਜਾਣ। ਤਾਂ ਇਹ ਮੇਰੇ ਖਿਆਲ ਦੇ ਨਾਲ ਗੁੱਡ ਹੈ। ਪਹਿਰੇਦਾਰ ਜਿਹੜੇ ਆ ਉਹ ਦਰਬਾਰ ਸਾਹਿਬ ਦੇ ਵਿੱਚ ਵੀ ਹੋਣੇ ਚਾਹੀਦੇ। ਪੁਲਿਸ ਵੱਲੋਂ ਧਾਰਮਿਕ ਸਥਾਨਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ ਜੀ। ਕੀ ਹੈ ਇਹ ਮਾਜਰਾ? ਇੰਨੀ ਜ਼ਿਆਦਾ ਸਖਤੀ ਕਿਉਂ? ਇਹ ਦੇਖੋ, ਇਹ ਮਾਮਲਾ ਜਿਹੜਾ ਹੈ ਉਹ ਬੇਅਦਬੀ ਤੋਂ ਬਾਅਦ ਦੀ ਘਟਨਾ ਜੋ ਹੋਈ ਹੈ, ਤਾਂ ਉਸ ਤੋਂ ਬਾਅਦ ਦੀ ਗੱਲ ਆ ਕਿ ਹੁਣ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਕਹਿ ਲਓ ਕਿ ਸਮੀਖਿਆ ਵਾਲਾ ਕੰਮ ਕੀਤਾ ਹੈ ਕਿ ਜਿਹੜੇ ਸਾਰੇ ਧਾਰਮਿਕ ਸਥਾਨ ਆ ਉਹਦੇ ਵਿੱਚ ਚਾਹੇ 7612 ਗੁਰਦੁਆਰੇ ਆ, 2236 ਮੰਦਿਰ ਹੈ, 795 ਚਰਚਾਂ ਨੇ, ਮਤਲਬ ਕਿ ਇੰਨੇ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਆ ਪੁਲਿਸ ਵੱਲੋਂ। ਤਾਂ ਮਤਲਬ ਕਿ ਇਹ ਜੋ ਧਾਰਮਿਕ ਸਥਾਨ ਹੈਗੇ ਆ ਸਾਰੇ, ਇਹ ਧਾਰਮਿਕ ਸਥਾਨਾਂ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਕੀ ਕੁਝ ਕਮੀਆਂ ਹੋ ਸਕਦੀਆਂ ਇਸ ਦੌਰਾਨ, ਮਤਲਬ ਕਿ CCTV ਕੈਮਰੇ ਵਗੈਰਾ ਜਿਹੜੇ ਆ ਉਹਨਾਂ ਦੀ ਜਾਂਚ ਜਿਹੜੀ ਆ ਉਹ ਕੀਤੀ ਗਈ ਆ। ਵੈਸੇ ਚਲੋ ਇਹ ਅੰਕੜੇ ਹੁੰਦੇ ਆ, ਪ੍ਰੈਸ ਨੋਟ ਆ ਜਾਂਦੇ ਆ, ਇਹ ਆਪਾਂ ਨੂੰ ਵੀ ਪਤਾ ਹੈ, ਸਾਰਿਆਂ 'ਚ ਤਾਂ ਨਹੀਂ, ਪਰ ਮੋਟੇ ਤੌਰ ਤੇ ਇਹਨਾਂ ਨੇ ਸਮੀਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤਾਂ ਉਹ ਕਹਿੰਦੇ ਆ ਕਿ ਪੁਲਿਸ ਵਾਲੇ ਜਿਹੜੇ ਇਹਨਾਂ ਦੇ ਆਫੀਸ਼ੀਅਲਸ ਨੇ ਕਿ ਘੱਟੋ ਘੱਟ 549 ਪੁਲਿਸ ਟੀਮਾਂ, ਜਿਨ੍ਹਾਂ 'ਚ 2800 ਪੁਲਿਸ ਮੁਲਾਜ਼ਮ ਸ਼ਾਮਲ ਹੈ, ਇਹਨਾਂ ਨੇ ਇਹ ਸਾਰੀ ਮਤਲਬ ਕਿ ਸਮੀਖਿਆ ਕੀਤੀ ਆ। ਦੇਖੋ ਗੱਲ ਕੀ ਹੈ ਕਿ ਇਹ ਠੀਕ ਆ ਕਿ ਕੈਮਰਿਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਬਾਕੀ ਉਹ ਸਾਰਾ ਕੁਝ ਠੀਕ ਹੋਣਾ ਚਾਹੀਦਾ, ਦਰੁਸਤ ਹੋਣਾ ਚਾਹੀਦਾ ਹੈ। ਪਰੰਤੂ ਗੱਲ ਇਹ ਹੈ ਕਿ ਜੋ ਸਰਕਾਰ ਕਰ ਸਕਦੀ ਹੈ ਉਹ ਸਰਕਾਰ ਕਰੇ, ਜੋ ਪੁਲਿਸ ਕਰ ਸਕਦੀ ਆ ਪੁਲਿਸ ਕਰੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਲੋਕਲ ਪੱਧਰ ਤੇ ਗੁਰਦੁਆਰਾ ਕਮੇਟੀਆਂ ਨੇ ਜਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਵੀ ਕਰਨ, ਤੇ ਜੇ ਆਪਸ ਚ ਕੋਆਰਡੀਨੇਟ ਕਰਕੇ ਚੱਲਣ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ। ਖਾਸ ਤੌਰ ਤੇ ਆਪਾਂ ਗੁਰੂ ਘਰਾਂ ਦੀ ਗੱਲ ਕਰੀਏ, ਕਿਉਂਕਿ ਇਸ ਵੇਲੇ ਸਭ ਤੋਂ ਜ਼ਿਆਦਾ ਬੇਅਦਬੀ ਸਿੱਖ ਧਰਮ ਨੂੰ ਆਹਤ ਕਰ ਰਹੀ ਹੈ, ਦੁਖੀ ਕਰ ਰਹੀ ਹੈ।
ਜੀ ਤਾਂ ਇਸ ਕਰਕੇ ਵੈਸੇ ਤਾਂ ਸਾਰੇ ਧਾਰਮਿਕ ਅਸਥਾਨਾਂ ਲਈ ਮਤਲਬ ਕਿ ਸਾਰੇ ਧਰਮਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਲਿਆ ਜਾ ਸਕਦਾ ਹੈ, ਤਾਂ ਉਹ ਦੇਖਣਾ ਪਏਗਾ ਕਿ ਕਾਨੂੰਨੀ ਪੱਖ ਤੋਂ ਕੀ ਮਾਜ਼ਰਾ ਹੈ ਬਈ, ਕਾਨੂੰਨ ਕਿਸ ਤਰ੍ਹਾਂ ਦਾ ਬਣਾਇਆ ਜਾ ਸਕਦਾ, ਇਸ ਤੋਂ ਇਲਾਵਾ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਨੇ ਲਾਗਲੇ ਥਾਵਾਂ ਤੇ, ਅਤੇ ਜੀ ਸਭ ਤੋਂ ਵੱਡੀ ਗੱਲ ਕਿ ਕਿਵੇਂ ਦੂਰ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ। ਤਾਂ ਬਿਲਕੁਲ ਇਹ ਜਿਹੜੀ ਗੱਲ ਆ ਰਹੀ ਹੈ ਕਿ ਪ੍ਰਵੇਸ਼ ਦੁਆਰ ਹੈ ਜਿਹੜੇ ਉੱਥੇ ਸੁਰੱਖਿਆ ਗਾਰਡ ਤੈਨਾਤ ਕਰਨੇ ਜਿਹੜੇ ਆ ਉਹ ਵੀ ਜ਼ਰੂਰੀ ਬਣਾਏ ਜਾਣ, ਤਾਂ ਇਹ ਮੇਰੇ ਖਿਆਲ ਦੇ ਨਾਲ ਗੁੱਡ ਹੈ। ਪਹਿਰੇਦਾਰ ਜਿਹੜੇ ਆ ਉਹ ਦਰਬਾਰ ਸਾਹਿਬ ਦੇ ਵਿੱਚ ਵੀ ਹੋਣੇ ਚਾਹੀਦੇ।